ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1799 ਚ ਮਹਾਰਾਜਾ ਰਣਜੀਤ ਸਿੰਘ ਲਾਹੌਰ ਦੇ ਤਖਤ ਤੇ ਬੈਠੇ ਜੀ, ਪਰ ਅਜੇ ਕਿਉਂਕਿ ਉਹਨਾਂ ਦੀ ਆਪਣੀ ਜਿਹੜੀ ਪਿਤਾ ਪੁਰਖੀ ਮਿਸਲ ਸ਼ੁਕਰ ਚੱਕੀਆ ਸੀ ਗੁਜਰਾਂਵਾਲਾ, ਬਹੁਤ ਸਾਰੀਆਂ ਮਿਸਲਾਂ ਜਿਹੜੀਆਂ ਨੇ ਅਜੇ ਉਹਨਾਂ ਦੇ ਇਲਾਕੇ ਮਿਸਲਾਂ ਦੇ ਉਹਨਾਂ ਸਰਦਾਰਾਂ ਦੇ ਕਬਜ਼ੇ 'ਚ ਸੀ, ਭਾਵੇਂ ਦੂਸਰੀ ਤੀਸਰੀ ਜਨਰੇਸ਼ਨ ਆ ਗਈ ਸੀ ਜੀ। ਸੋ ਇਸੇ ਤਰ੍ਹਾਂ ਅੰਮ੍ਰਿਤਸਰ ਦਾ ਜਿਹੜਾ ਸ਼ਹਿਰ ਹੈ ਉਹ ਭੰਗੀ ਮਿਸਲ ਦੇ ਕੋਲ ਸੀ, ਲਾਹੌਰ ਵੀ ਭੰਗੀਆਂ ਦੇ ਕੋਲ ਸੀ, ਪਰ ਅੰਮ੍ਰਿਤਸਰ ਤੇ 1802 ਤੱਕ 1799 ਲਾਹੌਰ ਲੈਣ ਤੋਂ ਬਾਅਦ ਵੀ 3 ਸਾਲ ਅੰਮ੍ਰਿਤਸਰ ਭੰਗੀਆਂ ਦੇ ਕੋਲ ਰਿਹਾ। ਫਿਰ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਤੇ ਚੜ੍ਹਾਈ ਕੀਤੀ। ਬਹਾਨਾ ਇਹ ਸੀ ਕਿ ਜੀ ਇੱਕ ਤੋਪ ਜਿਹੜੀ ਖੋਈ ਸੀ ਅਬਦਾਲੀ ਤੋਂ, ਉਹਦੇ 'ਚ ਇਹਨਾਂ ਦੇ ਪਿਤਾ ਨੇ ਔਰ ਭੰਗੀ ਸਰਦਾਰਾਂ ਨੇ ਸਾਂਝਾ ਉਹਨਾਂ ਦਾ ਐਕਸ਼ਨ ਸੀ। ਸੋ ਰਣਜੀਤ ਸਿੰਘ ਨੇ ਕਿਹਾ ਜੀ ਉਹਨੂੰ ਭੰਗੀਆਂ ਵਾਲੀ ਤੋਪ ਕਹਿੰਦੇ ਸੀ, ਹੁਣ ਲਾਹੌਰ 'ਚ ਰੱਖੀ ਹੋਈ ਹੈ। ਵੈਸੇ ਉਹ ਤੋਪ ਜ਼ਮਜ਼ਮ ਉਹਦਾ ਨਾਂ ਸੀ ਓਰੀਜਨਲ, ਕਿ ਵੀ ਇਹ ਸਾਨੂੰ ਦਿੱਤੀ ਜਾਏ ਕਿਉਂਕਿ ਸਾਡਾ ਵੀ ਹਿੱਸਾ ਸੀ। ਸੋ ਇਹ ਬਹਾਨਾ ਹੀ ਸੀ। ਪਰ ਉਧਰੋਂ ਭੰਗੀ ਸਰਦਾਰ ਵੀ, ਰਾਣੀ ਸੀ ਜਿਹੜੀ ਮਾਤਾ ਜਿਹੜੀ ਵੀ ਉਸ ਵਾਰਸ ਦੀ, ਉਹ ਕਿਲ੍ਹੇ 'ਚ ਬਹਿ ਗਈ। ਫੌਜ ਉਹਨਾਂ ਦੀ ਸੀ ਥੋੜ੍ਹੀ ਬਹੁਤ, ਉਹ ਲੜਾਈ ਦੇ ਲਈ ਨਿਕਲੀ, ਪਰ ਅਕਾਲੀ ਫੂਲਾ ਸਿੰਘ ਜਿਹੜੇ ਕਿ ਸੇਵਾ ਸੰਭਾਲ ਕਰਦੇ ਸੀ ਉਹ ਉਹਨਾਂ ਦੇ ਵਿਚਕਾਰ ਆ ਗਏ ਔਰ ਉਹਨਾਂ ਨੇ ਲਾਹਨਤਾਂ ਪਾਈਆਂ ਦੋਨਾਂ ਨੂੰ ਹੀ, ਖਾਸ ਤੌਰ 'ਤੇ ਰਣਜੀਤ ਸਿੰਘ ਨੂੰ, ਕਿ ਵੀ ਇਹ ਸਿੱਖਾਂ ਦਾ ਸ਼ਹਿਰ, ਗੁਰੂ ਕੀ ਨਗਰੀ, ਔਰ ਅੱਜ ਸਿੱਖਾਂ ਦਾ ਖੂਨ ਸਿੱਖਾਂ ਹੱਥੋਂ ਡੁੱਲੇਗਾ ਇਸ ਕਬਜ਼ੇ ਲਈ। ਸੋ ਉਹਨਾਂ ਨੇ ਆਪਸੀ ਇਹਨਾਂ ਦਾ ਸਮਝੌਤਾ ਕਰਵਾ ਦਿੱਤਾ। ਕਿਲ੍ਹੇ ਦਾ ਕਬਜ਼ਾ ਔਰ ਭੰਗੀਆਂ ਵਾਲੀ ਤੋਪ ਰਣਜੀਤ ਸਿੰਘ ਨੂੰ ਮਿਲ ਗਈ ਜੀ, ਔਰ ਉਸ ਬੀਬੀ ਜਾਂ ਉਹਨਾਂ ਦੇ ਜਿਹੜੇ ਵਾਰਸ ਸੀ ਉਹਨਾਂ ਨੂੰ ਗੁਜ਼ਾਰੇ ਦੇ ਲਈ ਜਿਹੜੀ ਹੈ ਜਗੀਰ ਵਗੈਰਾ ਦੇ ਦਿੱਤੀ। ਹਾਲਾਂਕਿ ਇਸ ਵਰਸ਼ਨ ਨੂੰ ਕੁਛ ਹਿਸਟੋਰੀਅਨਸ ਨੇ ਡਿਫਰੈਂਟਲੀ ਬਿਆਨ ਕੀਤਾ ਹੈ, ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਜ਼ਿਆਦਾ ਕਰੂਅਲ ਸਾਬਤ ਕੀਤਾ, ਪਰ ਮੈਨੂੰ ਇਹ ਵਰਸ਼ਨ ਜ਼ਿਆਦਾ ਠੀਕ ਲੱਗਦੀ ਹੈ ਜਿਹੜੀ ਮੈਂ ਡਿਸਕਸ ਕੀਤੀ ਜੀ। 1809 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਇਦ ਪੋਤੇ ਦੇ ਵਿਆਹ ਦੇ ਮੌਕੇ ਜਿਹੜੀ ਹੈ, ਜਾਂ ਉਹਨਾਂ ਦੇ ਲੜਕੇ ਦਾ ਸੀ ਖੜਕ ਸਿੰਘ ਦਾ, ਜਾਂ ਉਹਨਾਂ ਮੇਰਾ ਖਿਆਲ ਹੈ ਪੋਤੇ ਦਾ, ਕੰਵਰ ਨਿਹਾਲ ਸਿੰਘ, ਕਿਉਂਕਿ ਅਟਾਰੀ ਬਰਾਤ ਗਈ, ਸ਼ਾਮ ਸਿੰਘ ਅਟਾਰੀ ਵਾਲੇ ਦੀ ਡਾਟਰ ਹੀ ਜਿਹੜੀ ਹੈ ਉਹਨਾਂ ਦੇ ਜਿਹੜੀ ਕੰਵਰ ਨਿਹਾਲ ਸਿੰਘ ਦੀ ਵਾਈਫ ਬਣੀ। ਸੋ ਉਦੋਂ ਰਣਜੀਤ ਸਿੰਘ ਨੇ ਅੰਗਰੇਜ਼ਾਂ ਨੂੰ ਵੀ ਸੱਦਿਆ ਸੀ ਬਰਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਅਤੇ ਮੈਟਕੌਫ ਜਿਹੜਾ ਪਹਿਲਾਂ ਵੀ ਜਿਹਨੇ 1802 ਦੀ ਜਿਹੜਾ 1809 ਦੀ ਅੰਮ੍ਰਿਤਸਰ ਦੀ ਸੰਧੀ ਵੇਲੇ ਵੀ ਜਿਹੜਾ ਉਸ ਤੋਂ ਪਹਿਲਾਂ ਰੋਲ ਅਦਾ ਕੀਤਾ ਹੋਇਆ ਸੀ। ਸੋ ਉਹ ਉਹਦੇ ਨਾਲ, ਕਿਉਂਕਿ ਜਿਹੜੇ ਅੰਗਰੇਜ਼ਾਂ ਨੇ ਕੁਛ ਦੇਸੀ ਜਿਹੜੇ ਲੋਕ ਨੇ ਜਿਨ੍ਹਾਂ 'ਚ ਮੁਸਲਮਾਨ, ਹਿੰਦੂ, ਪੂਰਬੀਏ, ਜਿਹਨੂੰ ਪੂਰਬੀ ਪੱਛਮੀ ਕਈ ਕੋਟ ਚੜ੍ਹੇ, ਪੂਰਬੀ ਦੱਖਣੀ ਜੀ, ਉਹ ਵੀ ਭਰਤੀ ਕੀਤੇ ਹੋਏ ਸੀ। ਸੋ ਉਹਨਾਂ ਪੂਰਬੀਆਂ ਦੇ ਵਿੱਚ ਇੱਕ ਜਿਹੜੀ ਹੈ ਮੁਸਲਮਾਨ ਰੈਜੀਮੈਂਟ ਜਿਨ੍ਹਾਂ ਦਾ ਤਾਜ਼ੀਆ ਜਿਨ੍ਹਾਂ ਨੇ ਕੱਢਿਆ, ਔਰ ਜਦੋਂ ਹਰਿਮੰਦਰ ਸਾਹਿਬ ਦੇ ਸਾਹਮਣੇ, ਕਿਉਂਕਿ ਇਵੇਂ ਅੱਜ ਜਿਵੇਂ ਕਵਰਡ ਹੈ ਇਵੇਂ ਨਹੀਂ ਸੀ, ਖੁੱਲ੍ਹਾ ਜਿਹਾ ਸਪੇਸ ਸੀ, ਸੋ ਉਹ ਬੜਾ ਜਿਹੜਾ ਹੈ ਉਹ ਰੌਲਾ ਪਿਆ, ਸ਼ੋਰ ਸ਼ਰਾਬਾ ਹੋ ਰਿਹਾ ਸੀ। ਸੋ ਅਕਾਲੀ ਫੂਲਾ ਸਿੰਘ ਹੋਰਾਂ ਨੇ, ਅੰਦਰ ਸ਼ਾਮ ਰਹਿ ਰਾਸਤਾ ਸ਼ਾਇਦ ਦੀਵਾਨ ਸੀ, ਉਹਨਾਂ ਨੇ ਭੇਜਿਆ 2-3 ਨਿਹੰਗ ਸਿੰਘਾਂ ਨੂੰ ਕਿ ਭਈ ਇਹਨਾਂ ਨੂੰ ਕਹੋ ਕਿ ਵੀ ਤੁਸੀਂ ਭਾਵੇਂ ਇੱਥੋਂ ਕੱਢ ਰਹੇ ਹੋ ਪਰ ਕੁਆਇਟਲੀ ਇੱਥੋਂ ਗੁਜ਼ਰੋ। ਉਹ ਜਦੋਂ ਗਏ ਤਾਂ ਉਹਨਾਂ ਨੇ ਹਮਲਾ ਕਰਕੇ ਉਹਨਾਂ ਦੇ ਜਿਹੜੀ ਦਸਤਾਰਾਂ ਲਾ ਦਿੱਤੀਆਂ ਜਾਂ ਉਹਨਾਂ ਨੂੰ ਜਿਹੜਾ ਉਹਨਾਂ ਦਾ ਜ਼ਲੀਲ ਕੀਤਾ ਉਹਨਾਂ ਨੂੰ। ਫਿਰ ਅਕਾਲੀ ਫੂਲਾ ਸਿੰਘ ਆਪਣੇ ਲੈ ਕੇ ਸਿੰਘਾਂ ਨੂੰ ਬਾਹਰ ਆਏ ਔਰ ਆਪਸੀ ਜਿਹੜਾ ਐਨ ਖੂਨ ਖਰਾਬੇ ਵਾਲਾ ਮਾਹੌਲ ਬਣ ਗਿਆ। ਉਹਨਾਂ ਨੇ ਥੋੜ੍ਹਾ ਬਹੁਤਾ ਨੁਕਸਾਨ ਕੀਤਾ ਅਕਾਲੀਆਂ ਨੇ। ਫਿਰ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ, ਉਹਨੂੰ ਪਤਾ ਸੀ ਵੀ ਅਕਾਲੀ ਕਿੰਨੇ ਫੀਅਰਸ ਨੇ, ਵੀ ਇਹਨਾਂ ਨੇ ਤਾਂ ਮੁਆਫ ਨਹੀਂ ਕਰਨਾ। ਉਹ ਵਿਚਾਲੇ ਆਏ, ਉਹਨਾਂ ਨੇ ਜਿਹੜਾ ਹੈ ਉਹ ਉਹਨਾਂ ਦਾ ਆਪਸੀ ਜਿਹੜਾ ਉਹ ਚੁੱਪ ਚੁਪਾ ਕਰਾਇਆ। ਲੇਕਿਨ ਇਹ ਇੱਕ ਪਹਿਲਾ ਮੌਕਾ ਸੀ ਜਿਹਦੇ 'ਚ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਪਤਾ ਲੱਗਿਆ ਕਿ ਜਿਹੜੇ ਅੰਗਰੇਜ਼ੀ ਸੋਲਜਰ ਨੇ ਉਹਨਾਂ ਦੀਆਂ ਕਿੰਨੀਆਂ ਕੈਪੇਬਿਲਿਟੀਜ਼ ਨੇ, ਔਰ ਅਕਾਲੀਆਂ ਦੇ ਅਕਾਲੀ ਫੂਲਾ ਸਿੰਘ ਵੀ। ਇਸ ਲਈ ਰਣਜੀਤ ਸਿੰਘ ਦੇ ਰਾਜ 'ਚ ਜਿਹੜੇ ਯੂਰਪੀਅਨ ਆਫਿਸਰ ਵੀ ਰੱਖੇ ਹੋਏ ਸੀ ਮਹਾਰਾਜਾ ਨੇ, ਉਹਨਾਂ ਨੂੰ ਇੱਕ ਹਦਾਇਤ ਸੀ ਕਿ ਬਈ ਬਾਕੀ ਪਾਸਿਓਂ ਅਸੀਂ ਤੁਹਾਨੂੰ ਸੁਰੱਖਿਆ ਦਿਆਂਗੇ, ਇਹਨਾਂ ਅਕਾਲੀਆਂ ਤੋਂ ਨਹੀਂ, ਨਿਹੰਗ ਸਿੰਘਾਂ ਤੋਂ, ਇਹਨਾਂ ਤੋਂ ਤੁਹਾਨੂੰ ਆਪ ਹੀ ਬਚਣਾ ਪਏਗਾ। ਉਹ ਬਹੁਤ ਨਫ਼ਰਤ ਕਰਦੇ ਸੀ। ਔਰ ਅਕਾਲੀ ਫੂਲਾ ਸਿੰਘ ਕਹਿੰਦੇ ਸੀ ਮਹਾਰਾਜਾ ਰਣਜੀਤ ਸਿੰਘ ਜਿਹੜੇ ਬਿੱਲੇ ਰੱਖੇ ਹੋਏ ਆ ਨਾ ਤੂੰ ਫਰੰਗੀ, ਇਹੀ ਸਿੱਖ ਰਾਜ ਦਾ ਨੂੰ ਖਾਣਗੇ ਅਲਟੀਮੇਟਲੀ। ਔਰ ਇਹ ਜਿਹੜੀ ਹੈ ਨਹੀਂ ਸਮਝ ਆਈ ਮਹਾਰਾਜਾ ਨੂੰ ਵੀ ਉਦੋਂ, ਜਾਂ ਡੋਗਰਿਆਂ ਦੇ ਹਵਾਲੇ ਨਾਲ ਵੀ ਇਹੀ ਸੀ। ਡੋਗਰੇ ਵੀ ਅਕਾਲੀਆਂ ਤੋਂ ਬਹੁਤ ਡਰਦੇ ਸੀ, ਉਹਨੂੰ ਪਤਾ ਸੀ ਉਹ ਸੱਚੇ ਸੁੱਚੇ ਸੀ। ਅਕਾਲੀ ਫੂਲਾ ਸਿੰਘ ਕੋਈ ਤਨਖਾਹਦਾਰ ਨਹੀਂ ਸੀ ਅਕਾਲ, ਉਹ ਤਾਂ। ਔਰ ਜਿੰਨੀਆਂ ਕੀ ਜਿੱਤਾਂ ਰਣਜੀਤ ਸਿੰਘ ਦੀ ਫੌਜ ਦੀਆਂ ਹੋਈਆਂ, ਮੁਲਤਾਨ ਦੀ ਹੋਈ, ਕਸ਼ਮੀਰ ਦੀ ਹੋਈ, ਪੇਸ਼ਾਵਰ ਦੀ ਹੋਈ, ਉਹਦੇ ਜਿੱਥੇ ਕੋਈ ਜਾਣ ਨੂੰ ਤਿਆਰ ਨਹੀਂ ਸੀ, ਇਹ ਸਿਰ ਤਲੀ 'ਤੇ ਰੱਖ ਕੇ ਨਿਹੰਗ ਸਿੰਘ ਪਹੁੰਚ ਜਾਂਦੇ ਸੀ। ਇਸ ਲਈ ਭਾਵੇਂ ਅੱਜ ਇਹ ਕਰਪਟ ਵੀ ਹੋ ਚੁੱਕੇ ਨੇ ਬਹੁਤ ਸਾਰੇ, ਕੋਈ
ਸੰਤਾ ਸਿੰਘ ਨੇ ਉਹਨਾਂ ਦਾ ਕੀ ਬਣਾਤਾ ਦੂਜਿਆਂ ਨੇ। ਪਰ ਅੱਜ ਵੀ ਸਿੱਖਾਂ ਦੀ ਵੱਡੀ ਗਿਣਤੀ ਜਦੋਂ ਨੀਲੇ ਬਾਣਿਆਂ ਨੂੰ ਦੇਖਦੀ ਹੈ, ਗੁਰੂ ਕੀਆਂ ਲਾਡਲੀਆਂ ਫੌਜਾਂ, ਕਿਉਂਕਿ ਬੀਤੇ ਦੀਆਂ ਮਾਰੀਆਂ ਹੋਈਆਂ ਤੇਗਾਂ ਨੇ ਜਿਨ੍ਹਾਂ ਕਰਕੇ ਸਾਡੇ ਮਨ ਦੇ ਵਿੱਚ ਜਿਹੜਾ ਹੈ ਉਹ ਰਿਸਪੈਕਟ ਹੁੰਦਾ ਜੀ। 1994 ਚ ਅੱਜ ਦੇ ਦਿਨ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਜਿਹੜੇ ਇੱਕ ਚੋਟੀ ਦੇ ਖਾੜਕੂ ਸੀ ਭਾਈ ਨਵਨੀਤ ਸਿੰਘ ਕਾਦੀਆਂ, ਉਹਨਾਂ ਨੂੰ ਜਿਹੜਾ ਰਾਜਸਥਾਨ ਦੇ ਵਿੱਚ ਇੱਕ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ ਔਰ ਇਹ ਰੀਅਲ ਮੁਕਾਬਲਾ ਸੀ, ਬਹਾਦਰੀ ਦੇ ਨਾਲ ਜੂਝੇ ਔਰ ਇਹ ਬੜੇ ਯੋਧੇ ਸਿੰਘ ਸਨ। ਵਰਲਡ ਹਿਸਟਰੀ ਦੇ ਹਵਾਲੇ ਨਾਲ 1751 ਦੇ ਵਿੱਚ ਇੱਥੇ ਨਿਊਯਾਰਕ ਦੇ ਵਿੱਚ ਐਗਜ਼ੀਬਿਸ਼ਨ ਲੱਗੀ ਔਰ ਪਹਿਲੀ ਵਾਰ ਹਿਸਟਰੀ 'ਚ ਆਉਂਦਾ ਕਿ ਬਾਂਦਰ ਦਾ ਨਾਚ ਦੇਖਣ ਲਈ ਲੋਕ, ਟਿਕਟ 1 ਸੈਂਟ ਦੀ ਸੀ, ਸੋ ਬਾਂਦਰ ਦਾ ਨਾਚ ਦੇਖਣ ਲਈ ਲੋਕ ਆਏ। ਵੈਸੇ ਹੁਣ ਤਾਂ ਬੰਦਾ ਹੀ ਬਾਂਦਰ ਹੋ ਗਏ, ਉਹ ਨੱਚਦੇ ਹੀ ਹੁੰਦੇ ਨੇ, ਜਿਵੇਂ ਗੁਰੂ ਸਾਹਿਬ ਨੇ ਫਰਮਾਇਆ ਕਿ ਵੀ ਦਿਨ ਰਾਤ ਨੱਚ ਹੀ ਰਹੇ ਆ, ਜਿਹੜਾ ਕਿਰਤ ਦੇ ਲਈ ਨੱਚਣਾ ਵੀ ਹੈ। ਪਰ ਬਾਂਦਰ ਦਾ ਨਾਚ 1 ਸੈਂਟ 'ਚ ਦੇਖਿਆ 1751। 1791 ਚ ਪਹਿਲਾ US ਬੈਂਕ ਚਾਰਟਰ ਹੋਇਆ। 1803 ਦੇ ਵਿੱਚ 1800 ਜਿਹੜੀਆਂ ਜਰਮਨ ਦੀਆਂ ਅੱਡ-ਅੱਡ ਸਟੇਟਸ ਸੀ, ਸਾਨੂੰ ਕਈ ਵਾਰੀ ਲੱਗਦਾ ਵੀ ਇਹ ਨੇਸ਼ਨ ਸ਼ਾਇਦ ਸਾਰੇ ਇਕੱਠੇ ਹੀ ਸੀ, ਇਵੇਂ ਹੀ 1800 ਅੱਡ-ਅੱਡ ਸਟੇਟਸ ਸੀ, ਉਹ ਇਕੱਠੀਆਂ ਹੋ ਕੇ ਉਹਨਾਂ ਦੀਆਂ 60 ਸਟੇਟਸ ਬਣੀਆਂ। 1836 ਦੇ ਵਿੱਚ ਸੈਮੂਅਲ ਕੋਲਟ ਨੇ ਪਹਿਲਾ ਰਿਵੋਲਵਿੰਗ ਮਲਟੀ ਸ਼ਾਟ ਫਾਇਰ ਆਰਮ, ਕਿ ਰਿਵੋਲਵ ਕਰਕੇ ਜਿਹੜਾ ਸ਼ੂਟ ਕਰਦਾ ਹੈ, ਉਸ ਦਾ ਪੇਟੈਂਟ ਲਿਆ ਜੀ। 1838 ਚ ਲੰਡਨ ਚ ਇੱਕ ਜਿਹੜਾ ਪੈਦਲ ਤੁਰਨ ਵਾਲਾ ਉਹ 20 ਮੀਲ ਸਿੱਧਾ ਤੁਰਿਆ, ਫਿਰ 20 ਮੀਲ ਪੁੱਠਾ ਤੁਰਿਆ, 8 ਘੰਟੇ ਦੇ ਵਿੱਚ ਉਹਨੇ ਆਪਣਾ ਨਾਂ ਬਣਾਇਆ ਕਿ ਜੀ ਇਹ ਲੰਡਨ ਦੇ ਪੈਡੈਸਟਰੀਅਨ ਨੇ ਆਹ ਕੀਤਾ ਜੀ। 1862 ਦੇ ਵਿੱਚ ਪੇਪਰ ਕਰੰਸੀ ਜਿਹੜੀ ਹੈ, ਜਿਹੜੇ ਹੁਣ ਹਰੇ ਹਰੇ ਨੋਟ ਹੈ ਨਾ ਡਾਲਰਾਂ ਦੇ, ਇਹ 1862 ਦੇ ਵਿੱਚ ਇਬਰਾਹਿਮ ਲਿੰਕਨ ਨੇ ਜਿਹੜੇ ਆ ਉਹ ਸ਼ੁਰੂ ਕੀਤੇ। ਪਹਿਲਾਂ ਤਾਂ ਟਣਕ ਟਣਕ ਕਰਦੇ ਹੀ ਸੋਨੇ ਚਾਂਦੀ ਦੇ ਹੀ ਰੁਪਈਏ ਹੋਣੇ ਨੇ। 1862 ਚ ਕਾਂਗਰਸ ਨੇ US ਬਿਊਰੋ ਆਫ ਐਨਗ੍ਰੇਵਿੰਗ ਐਂਡ ਪ੍ਰਿੰਟਿੰਗ, ਕਦੇ ਵਾਸ਼ਿੰਗਟਨ ਜਾਓ ਤਾਂ ਉੱਥੇ ਲੋਕ ਦੇਖਣ ਜਾਂਦੇ ਨੇ ਜਿੱਥੇ ਨੋਟ ਛਪ ਰਹੇ ਹੁੰਦੇ ਨੇ, ਪਰ ਉੱਤੋਂ ਦੇਖ ਕੇ ਕਹਿੰਦੇ ਨੇ ਵੀ ਹੱਥ ਪੈਂਦਾ ਨਹੀਂ ਵਿੱਚ ਕੱਢ ਲਈ, ਦੇਖ ਸਕਦੇ ਹੋ ਤੁਸੀਂ, ਥੱਲੇ ਚੁੱਕ ਨਹੀਂ ਸਕਦੇ ਉੱਥੋਂ, ਇਹ ਧਿਆਨ ਰੱਖਣਾ। ਬੰਦਾ ਕਹਿੰਦਾ ਵੀ ਚਲੋ ਜਾਂਦੇ ਜਾਂਦੇ ਲੈ ਹੀ ਜਾਓ ਕੋਈ। 1908 ਦੇ ਵਿੱਚ ਪਹਿਲੀ ਟਨਲ ਹਡਸਨ ਰਿਵਰ ਜਿਹੜੀ ਆ ਉਹਦੇ ਥੱਲੇ ਓਪਨ ਹੋਈ। 1910 ਚ ਦਲਾਈ ਲਾਮਾ ਜਿਹੜਾ 1910 ਚ ਚੀਨ ਤੋਂ ਦੌੜ ਕੇ ਇੰਡੀਆ ਗਿਆ ਜੀ। 1923 ਦੇ ਵਿੱਚ ਜਿਹੜਾ ਬ੍ਰੈਡ ਬਰਲਿਨ ਦੇ ਵਿੱਚ ਇੰਨੀ ਮਹਿੰਗਾਈ ਹੋਈ ਕਿ 2000 ਮਾਰਕ ਜਿਹੜੀ ਉਹਨਾਂ ਦੀ ਕਰੰਸੀ ਆ ਉਹਦੀ ਇੱਕ ਬ੍ਰੈਡ ਮਿਲਦੀ ਸੀ। 1932 ਚ ਹਿਟਲਰ, ਉਹ ਆਸਟਰੀਆ ਦਾ ਰਹਿਣ ਵਾਲਾ ਸੀ, ਲੇਕਿਨ ਪਹਿਲੀ ਵਾਰ ਉਹਨੇ ਜਰਮਨ ਦੀ ਸਿਟੀਜ਼ਨਸ਼ਿਪ ਉਹਨੂੰ ਮਿਲੀ। 1954 ਚ ਅਬਦੁਲ ਨਾਸਰ ਇਜਿਪਟ ਦਾ ਪ੍ਰੀਮੀਅਰ ਬਣਿਆ ਔਰ 1972 ਚ ਪੌਲ ਮੈਕਾਰਟਨੀ ਨੇ ਇੱਕ ਸੌਂਗ ਰਿਲੀਜ਼ ਕੀਤਾ ਹੈ, ਗਿਵ ਆਇਰਲੈਂਡ ਬੈਕ ਟੂ ਆਇਰਿਸ਼ ਜੀ। ਸੋ ਅਸੀਂ ਸਮਝਦੇ ਹਾਂ ਕਦੇ ਸਿੱਖਾਂ 'ਚ ਵੀ ਆਉਣ ਵਾਲੇ ਦਿਨਾਂ 'ਚ ਕੋਈ ਰਾਜ ਕਾਕੜੇ ਵਰਗੇ ਦੂਸਰੇ ਆਉਣਗੇ ਜਿਹੜੇ ਖਾਲਿਸਤਾਨ ਦੇ ਗੀਤ ਗਾਣਗੇ, ਔਰ ਇਹਨੇ ਬੜਾ ਇੰਪੈਕਟ ਕੀਤਾ ਸੀ ਉਹਦਾ ਵੀ ਸੀ ਕਿ ਗਿਵ ਆਇਰਲੈਂਡ ਬੈਕ ਟੂ ਆਇਰਿਸ਼। ਸੋ ਇਹ ਜਿਹੜੇ ਕਲਾਕਾਰ ਹੁੰਦੇ ਨੇ, ਫਨਕਾਰ, ਇਹਨਾਂ ਦਾ ਬੜਾ ਵੱਡਾ ਯੋਗਦਾਨ ਹੁੰਦਾ ਹੈ ਕਿਸੇ ਵੀ ਰੈਵੋਲੂਸ਼ਨ 'ਚ। ਪਰ ਅਨਫੋਰਚੂਨੇਟਲੀ ਸਾਡੇ ਜਿਹੜੇ ਕਲਾਕਾਰ ਨੇ ਉਹ ਤੇ ਪੁੱਤ ਜੱਟਾਂ ਦੇ ਬੱਕਰੇ ਬੁਲਾਉਂਦੇ, ਜਾਂ ਸ਼ਰਾਬ ਹੈ ਤੇ ਜਾਂ ਬੰਦੂਕਾਂ ਚੱਲਦੀਆਂ ਤੇ ਕਚਹਿਰੀਆਂ 'ਚ ਲੜਾਈਆਂ ਹੁੰਦੀਆਂ ਤੇ ਭੰਗੜੇ ਪਾਉਂਦੇ, ਆਹੀ ਕੁਛ ਜਿਹੜਾ ਹੈ ਸਾਡੇ ਕਲਾਕਾਰ। ਹੁਣ ਮੈਂ ਦੇਖ ਰਿਹਾ ਸੀ ਖਬਰ ਕਿ ਕਿਸੇ ਗਾਇਕ ਨੇ ਕੋਈ ਪੁਲਿਸ ਦੇ ਜ਼ੁਲਮਾਂ ਦੀ ਕੋਈ ਦਾਸਤਾਨ ਸੁਣਾਈ ਤੇ ਉਹ ਸੈਂਸਰ ਨੇ ਵੀਡੀਓ ਹੀ ਰੋਕ ਦਿੱਤੀ ਤੇ ਉਹਨੇ ਵੀ ਯੂ ਟਰਨ ਮਾਰ ਲਿਆ ਕਿ ਜੀ ਮੈਂ ਨਹੀਂ ਰਿਲੀਜ਼ ਕਿਉਂ, ਉਹਨਾਂ ਨੇ ਕੰਪਨੀ ਨੇ ਉਹਨੂੰ ਕੀਤਾ ਹੋਣਾ ਅਪਲੋਡ, ਮੈਂ ਨਹੀਂ ਕਿਹਾ। ਸੋ ਇਹ ਫਰੀडम ਆਫ ਐਕਸਪ੍ਰੈਸ਼ਨ ਹੈ ਉੱਥੇ ਜੀ। ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਪ੍ਰਭਾਤੀ ਰਾਗ 'ਚ ਭਗਤ ਬੇਣੀ ਜੀ ਦਾ ਸ਼ਬਦ ਹੈ, ਭਗਤ ਨਾਮਦੇਵ ਜੀ ਦੇ ਪ੍ਰਭਾਤੀ ਰਾਗ 'ਚ ਅਸੀਂ ਕੰਪਲੀਟ ਕਰ ਲਏ ਨੇ ਜੀ। ਔਰ ਇਹ ਸ਼ਬਦ ਹੈ, ਤਨ ਚੰਦਨ ਮਸਤਕ ਪਾਤੀ, ਰਿਦ ਅੰਤਰ ਕਰ ਤਲ ਕਾਤੀ, ਠੱਗ ਦਿਸ਼ਟ ਬੱਗਾ ਲਿਵ ਲਾਗਾ, ਦੇਖ ਬੈਸਨੋ ਪ੍ਰਾਨ ਮੁਖ ਭਾਗਾ, ਕਲ ਭਗਵਤ ਬੰਦ ਚਿਰਾਮੰ, ਕਰੂਰ ਦ੍ਰਿਸ਼ਟ ਰਤਾ ਨਿਸਬਾਦੰ, ਨਿਤ ਪ੍ਰਤ ਇਸਨਾਨ ਸਰੀਰੰ, ਦੋਏ ਧੋਤੀ ਕਰਮ ਮੁਖ ਖੀਰੰ, ਹਿਰਦੈ ਛੁਰੀ ਸੰਧਿਆਨੀ, ਪਰ ਦਰਭ ਹਿਰਨ ਕੀ ਬਾਨੀ, ਸਿਲ ਪੂਜਸ ਚੱਕਰ ਗਣੇਸ਼ੰ, ਨਿਸ ਜਾਗਸ ਭਗਤ ਪਰਵੇਸੰ, ਪਗ ਨਾਚਸ ਚਿਤ ਅਕਰਮੰ, ਇਹ ਲੰਪਟ ਨਾਚ ਅਧਰਮੰ, ਮ੍ਰਿਗ ਤ੍ਰਿਸ਼ਨਾ ਤੁਲਸੀ ਮਾਲਾ, ਕਰ ਊਜਲ ਤਿਲਕ ਕਪਾਲਾ, ਹਿਰਦੈ ਕੂੜ ਕੰਠ ਰੁਦਰਾਖੰ, ਰੇ ਲੰਪਟ
कृष्ण अभाखं तिन आत्म तत् न चीन्या सब फोकट धर्म अबीन्या कहो बेणी गुरमुख ध्यावै बिन सतगुर बाट न पावे। समा दी सीमा है, मैं थल्लों ही शुरू करांगा जी कि भगत बेणी जी ने ये गल समझाई है कि जिसने भी असली तत्त नूं जानना है, निरंकार नूं जानना है, उस नूं गुरु दी शरण लैनी पैगी। उस तो बिना सब फोकट धर्म अबीन है, हॉलो एंड फॉल्स, बाकी सब कुछ झूठा है। जी और ये परम तत्त दी रियलाइजेशन सतगुरु तो बिना संभव नहीं है। और उपर जिहड़े उन्हां दे सारे ने उस पखंड की गल है, ब्राह्मणवाद नाल जुड़े हुए, तन चंदन मस्तक पाती कि मत्थे ते जिहड़ी है वो रखे हुए ने फुल, तन ते चंदन मलिया, रिद अंतर कर तुलकाती, अंदर छुरी चल रही है, ठग दिष्ट अख दे विच ठगी है, बग्गा लिव लागा बगले की तरह समाधि लाई हुई है, देख वैष्णो प्राण मुख भागा, अपने आप नूं बड़ा वैष्णो प्रेजेंट कर रहा है कि बड़ा भला है, वो कोई जीव भी खांदा नहीं। पर कल भगवत बंद चिरामंग, वो अपने आप नूं इवें करदा है कि वो रब दी भगवत दी पूजा करदा है, पर क्रूर दृष्ट उहदी अख दे विच मैल है, रत्ता निसबादंग, दिन रात एवें फजूल दी बहस करदा है, इशनान निताप्रत करदा है, दोए धोती डबल लॉइन क्लोथ पांदा है और बड़े कर्म कांड करदा है, कहंदा जी मैं खीर तो बिना होर कुछ नहीं खांदा, पर हृदय छुरी संध्यानी, पर उस दे हिरदे अंदर एक छुरी चलदी है, पर दरब हिरन की बानी, वो दूसरियां दा माल चुकण ठगण दे विच मार है। बाहर वो पत्थर की पूजा करदा है, चक्र गणेशंग, उहदे उत्ते उहने अपने गणेश का तिलक लाया होया है, निस जागस भगत प्रवेश सिंह, दिन रात वो ड्रामा करदा भी भगती कर रहा है, पैरां चों नच रहा है, जी पर चित्त दे विच उहदे लंपट नाच धर्म, वो धर्मी है, लंपट है। मृग आसन, वो शेर की खल विछा के आसन लांदा है, तुलसी की माला पाई हुई है, मत्थे दे उत्ते तिलक लाया होया है, हृदय कूड़ पर उसके हिरदे झूठ है, कंठ रुद्राखंग, गले दे विच शिव जी की रुद्राक्ष की माला पाई हुई है, रे लंपट कृष्ण अभाफंग, उन्होंने कहा कि भी तू ठग है, फ्रॉड है। और अखीर जिहड़ा मैं शुरू किया, जिन आत्म तत्त न चीन्या सब फोकट धर्म अबीने, कहो बेणी गुरमुख ध्यावै बिन सतगुर बाट ना पावे। सो ये भगत बेणी जी का शब्द है। जी डॉक्टर साहब, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੀ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ soshv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।